ਹਾਂ ਤੇ ਉਹ ਨਾ ਤੁਹਾਨੂੰ ਮੈਂ ਗੱਲ YouTube ਤੇ ਉਹਦੇ ਤੇ Facebook ਤੇ ਸਾਰੀ ਸੁਣਾ ਰਿਹਾ ਸੀ ਤੇ ਉਹ ਦੁਬਾਰਾ ਮੈਂ ਤੁਹਾਨੂੰ ਦੱਸਣਾ ਵਾ। ਸਾਡਾ ਇਲਾਕਾ ਹੈ ਜ਼ਿਲ੍ਹਾ ਸਰਗੋਦਾ ਤੇ ਸਰਗੋਦੇ ਦਾ ਇੱਕ ਸ਼ਹਿਰ ਹੈ, ਪਿੰਡ ਹੈ। ਉਹਦੇ ਵਿੱਚ ਨਾ ਮੁਸਲਿਮ ਸ਼ੇਖ ਬਲਾਦਰੀ ਹੁੰਦੇ ਨਾ, ਉਹ ਆਪਣਾ ਕੀ ਸੱਦਦੇ ਨੇ, ਉਹਨਾਂ ਦੀ ਆਈ ਨਾ ਚਾਕੀ ਆਪਸ ਵਿੱਚ। ਔਰਤ ਵਸਣਾ ਨਹੀਂ ਚਾਹੁੰਦੀ, ਉਹਦੀ ਆਸ਼ਿਆਨਾ ਆਈ, ਕਿਸੇ ਨਾਲ ਆਸ਼ਕੀ ਆਈ ਜਾਂ ਜੋ ਵੀ ਚੱਕਰ ਆਈ, ਉਹ ਬੱਚਿਆਂ ਨੂੰ ਛੋੜ ਕੇ ਚਲੀ ਗਈ, ਨੱਸ ਗਈ। ਸਾਡੀ ਜ਼ੁਬਾਨ ਵਿੱਚ ਤਾਂ ਕਹਿੰਦੇ ਨੱਸ ਗਈ ਹੈ, ਤੇ ਕਈ ਲੋਕ ਕਹਿੰਦੇ ਨੇ ਕੋਰਟ ਮੈਰਿਜ ਕਰ ਲਈ, ਯਾਨੀ ਕਿ ਉਹ ਪਿਛਲੇ ਬੰਦੇ ਨੂੰ ਛੋੜ ਕੇ ਚਲੀ ਗਈ ਹੈ। ਉਹ ਚਲੀ ਗਈ ਹੈ ਜਨਾਬ। ਤੇ ਬੱਚੇ ਜਿਹੜੇ ਨਾ ਚਾਰ, ਉਹਦੇ ਵੱਡਾ ਜਿਹੜਾ ਬੱਚਾ ਹੈ ਉਹ ਤਕਰੀਬਨ ਸਰ ਬਹੁਤ ਜ਼ਿਆਦਾ ਵੱਡਾ ਹੋਇਆ ਤਾਂ 3.5-4 ਸਾਲ ਦਾ ਹੈ, 4 ਸਾਲ ਦਾ ਲਾ ਲਓ। ਤੇ ਸਭ ਤੋਂ ਛੋਟੀ ਬੱਚੀ ਜਿਹੜੀ ਹੈ ਉਹ ਹੈ ਜਨਾਬ 1.5 ਸਾਲ ਦੀ। ਤੇ ਬੱਚੇ ਕੁਝ ਮਜ਼ਦੂਰ ਵੀ ਹਨ, ਠੀਕ ਹੈ। ਤੇ ਮਸਲਾ ਇਹ ਵੇ ਕਿ ਜਨਾਬ ਉਹ ਜਿਹੜੇ ਬੰਦੇ ਨਾ, ਉਹ ਤਾਂ ਛੋੜ ਕੇ ਉਹਨਾਂ ਨੂੰ ਚਲੀ ਗਈ ਹੈ। ਤੇ ਅੱਗੋਂ ਜਿਹੜਾ ਹੁਣ ਉਹਨਾਂ ਦਾ ਪਿਓ ਹੈ ਜਾਂ ਵਾਲਦ ਸਾਹਿਬ ਹੈ ਨਾ, ਉਹਦਾ ਵਾਲਾ ਕੀ ਕੰਮ ਹੈ, ਉਹ ਸੁਬਾਹ 8 ਵਜੇ ਬੱਚਿਆਂ ਨੂੰ ਅੰਦਰ ਡੱਕਦਾ ਹੈ, ਤਾਲਾ ਲਾਉਂਦਾ ਹੈ, ਤਾਲਾ ਲਾ ਕੇ ਤੇ ਕੰਮ ਤੇ ਚਲਾ ਜਾਂਦਾ। ਸਾਰੀ ਦਿਹਾੜੀ ਮਜ਼ਦੂਰੀ ਕਰਦਾ ਹੈ। ਸ਼ਾਮੀ ਆਉਂਦਾ ਹੈ, ਸ਼ਾਮੀ ਆ ਕੇ ਜਨਾਬ ਉਹਨਾਂ ਬੱਚਿਆਂ ਨੂੰ ਪਾਣੀ ਵੀ ਦੇਣਾ ਜਾਂ ਰੋਟੀ ਵੀ ਦੇਣੀ ਹੈ ਜਾਂ ਨਹੀਂ ਦੇਣੀ, ਉਹ ਮੈਨੂੰ ਨਹੀਂ ਪਤਾ। ਲੇਕਿਨ ਮੈਨੂੰ ਜਿੱਥੋਂ ਤਾਈਂ ਥੋੜੀ ਸਟੋਰੀ ਦਾ ਪਤਾ ਲੱਗੇ ਜਾਂ ਮੈਨੂੰ ਥੋੜ੍ਹਾ ਇਹਦਾ ਇਨਫੋਰਮੇਸ਼ਨ ਲਈਏ, ਮੈਂ ਗੁਜ਼ਰ ਰਿਹਾ ਤੇ ਬੱਚਾ ਖਲੋਤਾ ਨਾ ਰੋ ਰਿਹਾ ਗਲੀ ਦੇ ਵਿੱਚ। ਤੇ ਉਹ ਨਾ ਜਨਾਬ ਇੰਝ ਹੋਇਆ ਬਈ, ਮੈਂ ਪੁੱਛਿਆ ਬਈ ਇਹ ਤਾਂ ਕੀ ਮਾਜਰਾ ਹੈ, ਕਿਉਂ ਇਸ ਤਰ੍ਹਾਂ ਬੱਚਿਆਂ ਨੂੰ ਅੰਦਰੋਂ ਤਾਲਾ ਬਾਹਰੋਂ ਲੱਗੇ ਹੋਇਆ ਤੇ ਅੰਦਰ ਬੱਚੇ ਨੇ। ਤੇ ਉਹਨਾਂ ਮੈਨੂੰ ਦੱਸਿਆ ਜਨਾਬ ਕਿ ਇਹ ਹੈਂਜਨ ਦਾ ਵਕੂਆ ਹੋਇਆ ਤੇ ਇਹ ਬੱਚਿਆਂ ਨੂੰ ਅੰਦਰ ਡੱਕ ਕੇ ਬਹਿੰਦਾ ਹੈ ਤੇ ਕਿਸੇ ਨੂੰ ਨਾ ਪਾਣੀ ਨਾ ਮਤਲਬ ਕੋਈ ਚੀਜ਼ ਨਹੀਂ, ਸਾਰੇ ਦਿਨ ਭੁੱਖੇ ਰਹਿੰਦੇ ਨੇ। ਉਹ ਵਿਚਾਰੇ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਉਸ ਨੂੰ, ਬੱਚੇ ਭੁੱਖੇ ਵੀ ਹਨ ਆਖਰਕਾਰ, ਬੱਚੇ ਨੇ ਉਹ ਕਿਹੜਾ ਸਮਝਦਾਰ ਹੈ। ਤੇ ਮੈਂ ਸੋਚਿਆ ਯਾਰ ਇਸ ਨੂੰ ਮਿਲਿਆ ਵੰਜੇ, ਇਹਦੇ ਨਾਲ ਕੋਈ ਗੱਲਬਾਤ ਕੀਤੀ ਵੰਜੇ ਤੇ ਇਹਨੂੰ ਪੁੱਛੀਏ ਕੀ ਮਾਜਰਾ ਬਈ, ਤੂੰ ਬੱਚਿਆਂ ਨੂੰ ਅੰਦਰ ਡੱਕ ਕੇ ਚਲਾ ਜਾਂਦਾ, ਬੱਚਿਆਂ ਦਾ ਕੀ ਗੁਨਾਹ ਹੈ। ਤੇ ਜਨਾਬ ਮੈਂ ਉਸ ਬੰਦੇ ਨੂੰ ਮਿਲਿਆ ਵਾਂ ਤੇ ਉਹਨੂੰ ਮੈਂ ਆਖਿਆ ਯਾਰ ਤੂੰ ਨਾ ਬੱਚਿਆਂ ਨੂੰ ਅੰਦਰ ਨਾ ਡੱਕ ਕੇ ਗਿਆ ਕਰ, ਯਾਰ ਡੱਕ ਕੇ ਤੂੰ ਜਾਣਾ, ਉਹ ਆਦਾ ਮਜ਼ਦੂਰ ਹੈ, ਮੈਂ ਤੂੰ ਡੱਕ ਕੇ ਜਾਣਾ, ਚਾਬੀ ਸਾਨੂੰ ਦੇ ਦਿਆ ਕਰ, ਮੈਂ ਰੋਟੀ ਦੇ ਦੇਸਾਂ, ਪਾਣੀ ਦੇ ਦੇਸਾਂ, ਜਾਂ ਕੋਈ ਹਿਸਾਬ ਕਿਤਾਬ ਘਰ ਲਾ ਦੇਸੀ। ਤੁਸੀਂ ਇਸ ਤਰ੍ਹਾਂ ਬੱਚੇ ਮਤਲਬ ਸਾਰਾ ਦਿਨ ਜਾਂ ਪਿਸ਼ਾਬ ਕਰਦੇ ਵੇ ਛੋਟੀ ਬੱਚੀ, ਜਾਂ ਕੱਪੜੇ ਮਤਲਬ ਕੌਣ ਚੇਂਜ ਕਰਸੇ ਉਹਦੇ। ਤੇ ਉਹ ਭਾਈ ਚਾਬੀ ਦੇਣ ਨੂੰ ਵੀ ਨਹੀਂ ਤਿਆਰ। ਹੁਣ ਤੁਸੀਂ ਮੈਨੂੰ ਇਹ ਮਸ਼ਵਰਾ ਦਿਓ ਕਿ ਉਹ ਅਗਰ ਬੰਦਾ ਚਾਬੀ ਵੀ ਨਹੀਂ ਦੇ ਰਿਹਾ ਤਾਂ ਬੱਚਿਆਂ ਨੂੰ ਕੇਅਰ ਵੀ ਨਹੀਂ ਕਰ ਰਿਹਾ, ਉਹ ਆਪਣਾ ਕੰਮ ਕਾਰ ਕਰ ਰਿਹਾ, ਤਾਂ ਦੱਸੋ ਉਸ ਬੰਦੇ ਦਾ ਕੀ ਹੱਲ ਹੈ। ਕਿਆ ਮੈਂ ਉਹਦੇ 'ਤੇ ਵੀਡੀਓ ਬਣਾਵਾਂ ਜਾਂ ਉਹਨੂੰ ਫਿਰ ਸੋਸ਼ਲ ਮੀਡੀਆ 'ਤੇ ਲੈ ਕੇ ਆਵਾਂ, ਵਾਇਰਲ ਕਰਾਂ, ਜਾਂ ਵੱਤ ਮੈਨੂੰ ਇਹ ਦੱਸੋ ਕਿ ਉਹ ਨੂੰ ਪੁਲਿਸ 'ਤੇ ਕੰਪਲੇਨ ਕਰਾਂ, ਕੀ ਕਰਾਂ। ਉਹਦੇ ਆਪਣੇ ਬੱਚੇ ਨੂੰ ਹੁਣ ਉਹ ਦੇ ਵੀ ਨਹੀਂ ਰਿਹਾ, ਚਾਬੀ ਵੀ ਨਹੀਂ ਦੇ ਰਿਹਾ, ਕਿਹੜਾ ਅਸੀਂ ਬੱਚੇ ਉਹਦੇ ਨੂੰ ਖਾ ਰਹੇ ਹਾਂ। ਅਸੀਂ ਤਾਂ ਅੱਲਾਹ ਦੇ ਵਾਸਤੇ ਜਾਂ ਖੁਦਾ ਤਰਸੀ ਕੀਤੀ ਹੈ ਕਿ ਬੱਚਿਆਂ ਨਾਲ, ਬੱਚਿਆਂ ਦਾ ਕਿਹੜਾ ਗੁਨਾਹ ਹੈ ਯਾਰ। ਤੁਸੀਂ ਆਪਣੇ ਘਰੇਲੂ ਮਾਮਲਾਤ ਹਨ ਤੁਹਾਡੇ, ਤੇਰੀ ਬੀਵੀ ਚਲੀ ਗਈ ਛੋੜ ਕੇ, ਤੂੰ ਬੱਚਿਆਂ ਨੂੰ ਤਾਂ ਨਾ ਜ਼ਲੀਲ ਕਰ। ਤੇ ज़रा मैंने इस गल ते ज़रा सोच के बहुत परेशानी हो रही। मेरे अपने 2 बच्चे, मेरे बच्चे झट वास्ते एक पल वास्ते भुखे नहीं रह सकते या ना मैं वेख सकना। तो उस बंदे ते आफरीन यार जो सुबह तो डक के चला जाता, शाम को आंदा 5 बजे या 6 बजे, जितने बजे भी आंदा, दिहाड़ी ला के ही आनी है। तो वो इस मसले का हल नहीं निकल रहा, तो मैं बहुत परेशान हाँ। लिहाजा मैंने तुसी आगाह करो इस मुझे मैंने मशवरा दिओ तुसी, मैं ਇਹਦੇ 'ਤੇ ਕੀ ਐਕਸ਼ਨ ਲਵਾਂ ਜਾਂ ਕੀ ਕਰਾਂ। ਤੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਗੱਲ 'ਤੇ ਤੁਸੀਂ ਤਵੱਜੋ ਦੇਸੋ, ਮੈਨੂੰ ਮਸ਼ਵਰਾ ਦੇਸੋ ਮੇਰੇ ਜਿਤਨੇ ਚਾਹਣ ਵਾਲੇ ਨੇ। ਤੇ ਹੋਰ ਤੁਹਾਡਾ ਕੁਝ ਵੀ ਨਹੀਂ ਚਾਹੀਦੀ, ਮੈਨੂੰ ਸਪੋਰਟ ਚਾਹੀਦੀ ਹੈ ਬਸ। YouTube ਚੈਨਲ ਸਬਸਕ੍ਰਾਈਬ ਕਰ ਦਿਓ। ਪੰਗੇਬਾਜ਼ ਅੱਗੇ ਤਾਂ ਪੰਗੇਬਾਜ਼ ਹਾਂ ਮੈਂ ਵੈਸੇ, ਤੇ ਇਹ ਵੀਡੀਓ ਜ਼ਰਾ ਸੀਰੀਅਸ ਹੈ, ਇਹਦੇ ਵਿੱਚ ਕੋਈ ਪੰਗਾ ਨਹੀਂ ਹੈ। ਤੇ ਇਹ ਖੁਦਾ ਤਰਸੀ ਵਾਸਤੇ ਵੇ, ਖੁਦਾ ਦੇ ਬੰਦੇ ਅਗਰ ਸਾਡੇ ਬੱਚਿਆਂ ਨਾਲ ਇੰਝ ਹੋਵੇ ਜਾਂ ਅਸੀਂ ਬੱਚਿਆਂ ਵਾਲੇ ਕੀ ਕਰ ਸਕਦੇ ਹਾਂ। ਤੇ ਇਹਦਾ ਤੁਸੀਂ ਮੈਨੂੰ ਹੱਲ ਦੱਸੋ, ਇਹਦੇ ਨਾਲ ਮੈਂ ਕੀ ਕਰਾਂ ਤੇ ਮੈਨੂੰ ਜਲਦੀ ਦੱਸੋ, ਕਿਉਂਕਿ ਮੈਂ ਵੱਤ ਲਾਈਵ ਉਹਦੀ ਵੀਡੀਓ 'ਚ ਤੁਹਾਨੂੰ ਉਹਦੇ ਨਾਲ ਜਿਹੜਾ ਵੀ ਹੋਇਆ ਉਹ ਮੈਂ ਤੁਹਾਨੂੰ ਦਿਖਾ ਸਕਾਂ ਕੀ ਹੋਇਆ ਜੀ। ਤੇ ਲਿਹਾਜ਼ਾ ਉਸ ਤੱਕ ਟਾਈਮ ਤੱਕ ਤੁਸੀਂ ਮੈਨੂੰ ਇਜਾਜ਼ਤ ਦਿਓ। ਅੱਲਾ ਨਿਗਹਿਬਾਨ, ਤੇ ਮਸ਼ਵਰਾ ਜਲਦੀ ਭੇਜਿਆ ਹੈ, ਮੈਂ ਤੁਹਾਡੇ ਇੰਤਜ਼ਾਰ ਵਿੱਚ ਹਾਂ।
सलाम।